ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਖਬਰਾਂ ਨੂੰ ਲੈ ਕੇ ਕਰਾਂਗੇ ਚਰਚਾ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਨੰਬਰ ਹੈ 408 272 2500। ਟਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੱਸੀ ਗੇਲ ਬੇਕਰਸਫੀਲਡ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਬਰਾਂ ਤੋਂ। ਪੰਜਾਬੀ ਨੌਜਵਾਨੀ ਦੇ ਨਾਲ ਤੇ ਪੰਜਾਬੀ ਭਾਈਚਾਰੇ ਦੇ ਨਾਲ ਜੁੜੀ ਇੱਕ ਬਹੁਤ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ, ਜਿੱਥੇ ਕੈਨੇਡਾ ਦੇ ਵਿੱਚ ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ। ਇਹ ਖਬਰ ਸਰੀ ਤੋਂ ਸਾਹਮਣੇ ਆ ਰਹੀ ਹੈ ਤੇ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦਾ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਪਿਛਲੇ ਸਾਲ ਦਸੰਬਰ ਮਹੀਨੇ ਵਿਆਹ ਕਰਾਉਣ ਦੇ ਲਈ ਕੈਨੇਡਾ ਗਿਆ ਸੀ ਤੇ ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ। ਜਿਵੇਂ ਹੀ ਅਮਰਪ੍ਰੀਤ ਅਮਰੀ ਦੀ ਮੌਤ ਦੀ ਖਬਰ ਪਿੰਡ ਪਹੁੰਚੀ ਤਾਂ ਉਸ ਦੇ ਪਰਿਵਾਰ ਸਮੇਤ ਪਿੰਡ ਤੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਤਾ ਲੱਗਿਆ ਕਿ ਇਹ 28 ਸਾਲ ਇਹਦੀ ਉਮਰ ਸੀ ਅਮਰਪ੍ਰੀਤ ਅਮਰੀ ਦੀ ਤੇ ਇਹ ਕੈਨੇਡਾ ਦੇ ਵਿੱਚ ਵਿਆਹ ਕਰਾਉਣ ਦੇ ਲਈ ਗਿਆ ਸੀ। ਪੰਜਾਬ ਤੋਂ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਪਿੰਡ ਪੈਂਦਾ ਪੱਤੋ ਹੀਰਾ ਸਿੰਘ, ਉੱਥੋਂ ਦਾ ਜਿਹੜਾ ਇਹ ਰਹਿਣ ਵਾਲਾ ਸੀ ਤੇ ਕਬੱਡੀ ਦੇ ਵਿੱਚ ਇੱਕ ਉੱਘਾ ਸਿਤਾਰਾ ਸੀ। ਉਸ ਦੇ ਪਰਿਵਾਰ ਦੇ ਮੁਤਾਬਕ ਉਹਨਾਂ ਨੂੰ ਜਿਵੇਂ ਇਹ ਖਬਰ ਪਹੁੰਚੀ ਤਾਂ ਉਸਦੇ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਿਆ ਤੇ ਉਹਦੇ ਹੁਣ ਸੰਸਕਾਰ ਨੂੰ ਲੈ ਕੇ ਜਾਂ ਉਹਦੀਆਂ ਅੰਤਿਮ ਰਸਮਾਂ ਨੂੰ ਲੈ ਕੇ ਪਰਿਵਾਰ ਜਿਹੜਾ ਉਹ ਹਾਲੇ ਕੁਝ ਵੀ ਕਹਿਣ ਦੇ ਲਈ ਤਿਆਰ ਨਹੀਂ ਹੈ, ਡੂੰਘੇ ਸਦਮੇ ਦੇ ਵਿੱਚ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਪੰਜਾਬੀ ਨੌਜਵਾਨਾਂ ਦੀ ਤਾਂ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਰਈਆ ਕਸਬੇ ਦੇ ਇੱਕ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਸੀਗੀ ਤੇ ਭਰੀ ਜਵਾਨੀ ਦੇ ਵਿੱਚ ਹੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਭਾਰਤ ਤੋਂ ਪੰਜਾਬ ਤੋਂ ਕੈਨੇਡਾ ਗਏ ਕਈ ਮੁੰਡਿਆਂ ਦੀ ਹਾਲ ਹੀ ਦੇ ਵਿੱਚ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਤੇ ਇਹ ਨੌਜਵਾਨ ਅਰਸ਼ਦੀਪ ਸਿੰਘ ਇਹਦਾ ਨਾਂ ਸੀ ਤੇ ਆਪਣੇ ਦੋਸਤ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਕੈਨੇਡਾ ਤੋਂ ਪੰਜਾਬ ਗਿਆ ਸੀ ਤੇ ਉੱਥੇ ਦਿਲ ਦਾ ਦੌਰਾ ਪੈਣ ਕਰਕੇ ਇਹਦੀ ਜਿਹੜੀ ਹੈ ਸੋਗ ਦੀ ਲਹਿਰ ਜਿਹੜੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਸੋਗ ਦੀ ਲਹਿਰ ਫੈਲ ਗਈ ਸੀ। ਗੱਲ ਕਰਾਂਗੇ ਡੇਵਿਡ ਔਨਲੇ ਦੀ। ਓਨਟਾਰੀਓ ਦੇ 28ਵੇਂ ਲੈਫਟੀਨੈਂਟ ਗਵਰਨਰ ਡੇਵਿਡ ਔਨਲੇ ਨਹੀਂ ਰਹੇ। 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਮੌਜੂਦਾ ਲੈਫਟੀਨੈਂਟ ਗਵਰਨਰ ਐਲਿਜ਼ਾਬੈਥ ਡਾਊਸਵੈਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਇੱਕ ਬਹੁਤ ਅਹੁਦੇ ਤੇ ਰਹਿੰਦੇ ਉਹਨਾਂ ਨੇ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ। ਬੜੇ ਹੀ ਨੇਕ ਤੇ ਚੰਗੇ ਇਨਸਾਨ ਸਨ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਉਹ 2014 ਦੇ ਵਿੱਚ ਆਪ ਲੈਫਟੀਨੈਂਟ ਗਵਰਨਰ ਨਿਯੁਕਤ ਹੋਏ ਤਾਂ ਔਨਲੇ ਨੇ ਉਹਨਾਂ ਨੂੰ ਹਰ ਮਾਮਲੇ ਦੇ ਵਿੱਚ ਬਿਹਤਰੀਨ ਸਲਾਹ ਦਿੱਤੀ। 2 ਦਹਾਕੇ ਤੱਕ ਔਨਲੇ ਸਿਟੀ ਟੀਵੀ ਦੇ ਵਿੱਚ ਕੰਮ ਕਰਦੇ ਰਹੇ ਤੇ ਇਸ ਦੇ ਨਾਲ 1984 ਦੇ ਵਿੱਚ ਉਹ ਵੈਦਰ ਸਪੈਸ਼ਲਿਸਟ ਵਜੋਂ ਟੀਵੀ ਦੀ ਦੁਨੀਆ ਦੇ ਵਿੱਚ ਆਏ। ਫਿਰ 1999 ਦੇ ਵਿੱਚ ਉਹ ਪਹਿਲੇ ਬ੍ਰੇਕਫਾਸਟ ਟੀਵੀ ਮਾਰਨਿੰਗ ਐਂਕਰ ਬਣੇ। ਫਿਰ ਉਹ ਸਿਟੀ ਟੀਵੀ ਦੇ ਵਿੱਚ ਐਜੂਕੇਸ਼ਨਲ ਸਪੈਸ਼ਲਿਸਟ ਅਤੇ ਫਿਰ ਸਾਇੰਸ ਅਤੇ ਟੈਕਨੋਲੋਜੀ ਸਪੈਸ਼ਲਿਸਟ ਬਣੇ। ਬਚਪਨ ਦੇ ਵਿੱਚ ਉਹਨਾਂ ਨੂੰ ਪੋਲੀਓ ਵੀ ਹੋਇਆ ਸੀ ਤੇ ਉਹ ਸਰੀਰਕ ਸਮਰੱਥਾ ਵਾਲੇ ਪਹਿਲੇ ਕੈਨੇਡੀਅਨ ਨਿਊਜ਼ ਕਾਸਟਰ ਰਹੇ। 2017 ਦੇ ਵਿੱਚ ਉਹਨਾਂ ਨੂੰ ਆਰਡਰ ਆਫ ਕੈਨੇਡਾ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਔਨਲੇ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਰੂਥ ਹੈਨ, 3 ਬੱਚੇ ਜੋਨਾਥਨ, ਰਾਬਰਟ ਅਤੇ ਮਾਈਕਲ ਰਹਿ ਗਏ ਨੇ। ਇੱਕ ਬਿਆਨ ਦੇ ਵਿੱਚ ਪ੍ਰੀਮੀਅਰ ਡਗ ਫੋਰਡ ਨੇ ਔਨਲੇ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਕੈਨੇਡਾ ਅਮਰੀਕਾ ਸਰਹੱਦ ਦੀ ਗੱਲ ਕਰਾਂਗੇ। ਬੀਤੇ ਸਾਲ ਇੱਕ ਅਜਿਹੀ ਘਟਨਾ ਵਾਪਰੀ ਸੀ ਜਿਸ ਘਟਨਾ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਇਸ ਘਟਨਾ ਦੇ ਵਿੱਚ ਇੱਕ ਭਾਰਤੀ ਪਰਿਵਾਰ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਵੇਲੇ ਮਾਰਿਆ ਗਿਆ ਸੀ। ਹੁਣ ਇਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਕਿ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਲਗਭਗ 1 ਸਾਲ ਬਾਅਦ FIR ਦਰਜ ਕਰਦਿਆਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 19 ਜਨਵਰੀ 2022 ਦੀ ਗੱਲ ਹੈ ਜਦੋਂ ਗੁਜਰਾਤ ਦੇ ਨਾਲ ਸੰਬੰਧਿਤ ਪਟੇਲ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲੀਆਂ ਸਨ। ਉਹਨਾਂ ਦੀ ਮੌਤ ਦੇ ਮਾਮਲੇ ਦੇ ਵਿੱਚ 2 ਵੀਜ਼ਾ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਹੋਰ 2 ਵੀਜ਼ਾ ਏਜੰਟ ਫਰਾਰ ਹੋ ਗਏ ਨੇ। ਇਸ ਪਰਿਵਾਰ ਦਾ ਜਿਹੜਾ ਤਾਲੁਕਾਤ ਸੀਗਾ ਉਹ ਗੁਜਰਾਤ ਦੇ ਵਿੱਚ ਇਹ ਪਰਿਵਾਰ ਜਿਹੜਾ ਇੱਕ ਗੁਜਰਾਤ ਦਾ ਪਿੰਡ ਹੈ ਡਿੰਗੂਚਾ ਪਿੰਡ ਪੈਂਦਾ
ਕਲੋਲ ਤਾਲੂਕਾ ਇਲਾਕੇ ਦੇ ਵਿੱਚ, ਤੇ ਉਹ ਉੱਥੋਂ ਦਾ ਇਹ ਪਰਿਵਾਰ ਰਹਿਣ ਵਾਲਾ ਸੀ। ਜਗਦੀਸ਼ ਪਟੇਲ, ਉਹਦੀ ਵਾਈਫ ਤੇ 2 ਬੱਚੇ ਉਦੋਂ ਮਾਰੇ ਗਏ ਸਨ, ਜਦੋਂ ਇਹ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਗੱਲ, ਮਾਫ਼ ਕਰਨਾ, ਇਲੀਗਲੀ ਕ੍ਰਾਸ ਕਰਨ ਦਾ ਯਤਨ ਕਰ ਰਹੇ ਸੀ USA ਤੋਂ ਕੈਨੇਡਾ ਦੇ ਵਿੱਚ। ਇਹ ਦੱਸਣਾ ਹੈ ਸੀਨੀਅਰ ਅਫੀਸ਼ੀਅਲਸ ਦਾ। ਤੇ ਇਸ ਮਾਮਲੇ ਦੇ ਵਿੱਚ ਹੁਣ ਏਜੰਟਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ, ਤੇ ਕਿਹਾ ਇਹ ਗਿਆ ਹੈ ਕਿ ਇਹਨਾਂ ਨੂੰ ਮਜਬੂਰ ਕੀਤਾ ਗਿਆ ਕੋਲਡ ਕੰਡੀਸ਼ਨਸ ਦੇ ਵਿੱਚ ਤੁਰਨ ਵਾਸਤੇ, ਜਦੋਂ ਉਹਨਾਂ ਨੇ ਬਾਰਡਰ ਪਾਰ ਕਰਨਾ ਸੀਗਾ। ਤੇ ਖਬਰਾਂ ਤੇ ਜਾਂ ਪੁਲਿਸ ਦੀ ਜਿਹੜੀ ਜਾਂਚ ਆ, ਉਹ ਇਹ ਵੀ ਦੱਸਦੀ ਹੈ ਕਿ ਇਹਨਾਂ ਏਜੰਟਸ ਨੇ 11 ਜਣਿਆਂ ਨੂੰ ਸਨੋ ਦੇ ਵਿੱਚ ਤੁਰਨ ਦੇ ਲਈ ਮਜਬੂਰ ਕੀਤਾ ਸੀਗਾ, ਤਾਂ ਜੋ ਉਹਨਾਂ ਨੇ ਅਮਰੀਕਾ ਕੈਨੇਡਾ ਦਾ ਬਾਰਡਰ ਜਿਹੜਾ ਉਹ ਪਾਰ ਕਰਾਉਣਾ ਸੀਗਾ। ਤੇ ਇਹਨਾਂ 11 ਜਣਿਆਂ ਦੀ ਕੀ ਸ਼ਮੂਲੀਅਤ ਸਹੀ ਰਹੀ ਇਲੀਗਲੀ ਕ੍ਰਾਸਿੰਗ ਦੇ ਵਿੱਚ। ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਇੱਕ ਬੰਦੇ ਤੋਂ ਘੱਟੋ ਘੱਟ 60 ਤੋਂ 65 ਲੱਖ ਰੁਪਈਆ ਇਹਨਾਂ ਏਜੰਟਸ ਨੇ ਲਿਆ ਸੀਗਾ। ਤੇ ਹੁਣ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਤੇ ਇੱਥੇ ਹੁਣ ਅਹਿਮਦਾਬਾਦ ਦੇ ਵਿੱਚ ਇਸ ਮਾਮਲੇ ਦੇ ਵਿੱਚ 2 ਏਜੰਟਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ, ਜਿਹੜੇ ਕਿ ਇਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਕੈਨੇਡਾ ਸਰਹੱਦ ਤੋਂ ਲੰਘਾਉਣਾ ਚਾਹੁੰਦੇ ਸਨ। ਪਿਛਲੇ ਦਿਨੀ ਇੱਕ ਹਾਦਸੇ ਦੇ ਵਿੱਚ ਪੰਜਾਬੀ ਸਿੱਖ ਨੌਜਵਾਨ ਟੈਰਨ ਲਾਲ ਦੀ ਪੰਜਾਬੀ ਨੌਜਵਾਨ, ਮਾਫ਼ ਕਰਨਾ, ਟੈਰਨ ਲਾਲ ਦੀ ਮੌਤ ਹੋ ਗਈ ਸੀ। ਤੇ ਉਸ ਮਾਮਲੇ ਦੇ ਵਿੱਚ ਹੁਣ ਉਹਨਾਂ ਦੇ ਮਾਤਾ ਜੀ ਸਰਬਜੀਤ ਜਿਹੜੇ ਨੇ, ਉਹਨਾਂ ਨੇ ਕਈ ਮੀਡੀਆ ਅਦਾਰਿਆਂ ਦੇ ਨਾਲ ਗੱਲ ਕੀਤੀ ਹੈ, ਤੇ ਉਹਨਾਂ ਨੇ ਇਸ ਹਾਦਸੇ ਬਾਰੇ ਦੱਸਿਆ। ਤਾਂ ਇਸ ਹਾਦਸੇ ਬਾਰੇ ਗੱਲ ਨਿਕਲ ਕੇ ਇਹ ਆ ਰਹੀ ਹੈ, ਜਿਹੜੀ ਜਾਂਚ ਵੀ ਚੱਲ ਰਹੀ ਹੈ ਉਹਦੇ ਮੁਤਾਬਕ ਵੀ, ਕਿ ਟੈਰਨ ਲਾਲ ਦੀ ਜਿਹੜੀ ਕਾਰ ਸੀ ਉਹ ਬੇਕਾਬੂ ਹੋ ਗਈ ਸੀ, ਤੇ ਉਹ ਹਾਦਸਾ ਵਾਪਰ ਗਿਆ ਸੀ ਉਹਦੇ ਨਾਲ। ਤੇ ਕਾਰ ਦਾ ਹਾਦਸਾ ਇੰਨੀ ਤੇਜ਼ੀ ਦੇ ਨਾਲ ਕਾਰ ਜਾ ਰਹੀ ਸੀ, ਜਾਂ ਇੰਨੀ ਤੇਜ਼ੀ ਦੇ ਨਾਲ ਹਾਦਸਾਗ੍ਰਸਤ ਹੋਈ ਉਹ ਕਾਰ, ਕਿ ਇਸ ਹਾਦਸੇ ਦੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ। ਟੈਰਨ ਲਾਲ ਕੁਛ ਹੀ ਮਿੰਟ ਪਹਿਲਾਂ ਆਪਣੀ ਮਾਤਾ ਦੇ ਨਾਲ, ਸਰਬਜੀਤ ਨੋਨਾੜਾ ਜਿਨ੍ਹਾਂ ਦਾ ਨਾਮ ਹੈ, ਉਹਨਾਂ ਦੇ ਨਾਲ ਗੱਲ ਕਰਕੇ ਹਟਿਆ ਸੀ, ਤੇ ਉਹ ਘਰ ਵਾਪਿਸ ਪਰਤ ਰਿਹਾ ਸੀ। 17 ਕੁ ਸਾਲ ਉਹਦੀ ਉਮਰ ਸੀਗੀ, ਤੇ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਟੈਰਨ ਲਾਲ ਦੀ ਥਾਂਏਂ ਮੌਤ ਹੋ ਗਈ। ਉਹ ਦੱਸਦੇ ਨੇ ਸਰਬਜੀਤ ਨੋਨਾੜਾ, ਕਿ ਉਸ ਤੋਂ ਕੁਛ ਮਿੰਟਾਂ ਬਾਅਦ ਉਹਨਾਂ ਦੇ ਪਿਤਾ ਜੀ ਨੂੰ ਇਹ ਫ਼ੋਨ ਕਾਲ ਆਉਂਦੀ ਹੈ, ਤੇ ਉਸ 'ਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਜਿਹੜੀ ਕਾਰ ਹਾਦਸਾਗ੍ਰਸਤ ਹੋਈ ਹੈ, ਤੇ ਇਸ ਹਾਦਸੇ ਦੇ ਵਿੱਚ ਜਿਹੜਾ ਨੌਜਵਾਨ ਆ ਉਹ ਮਾਰਿਆ ਗਿਆ। ਸੋ ਇਸ ਹਾਦਸੇ ਤੋਂ ਬਾਅਦ ਵੀ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਜਿਹੜੀ ਲਹਿਰ ਹੈ। ਕੈਨੇਡਾ ਦੇ ਵਿੱਚ ਇੱਕ ਕਾਟੋ ਦੇ ਕਾਰਨਾਮੇ ਨੇ 9,000 ਤੋਂ ਵੱਧ ਕਸਟਮਰਸ ਦੀ ਬੱਤੀ ਗੁੱਲ ਕਰ ਦਿੱਤੀ, ਉਹਨਾਂ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ। ਹੋਇਆ ਕਿ ਨਾਰਥ ਵੈਨਕੂਵਰ ਦੇ ਵਿੱਚ ਇੱਕ ਕਾਟੋ ਦੇ ਕਰਕੇ BC ਹਾਈਡਰੋ ਦੇ ਤਕਰੀਬਨ 9,000 ਦੇ ਕਰੀਬ ਜਿਹੜੇ ਗਾਹਕ ਸੀ, ਉਹਨਾਂ ਦੇ ਘਰਾਂ ਦੀ ਬੱਤੀ ਗੁੱਲ ਹੋ ਗਈ। BC ਹਾਈਡਰੋ ਦਾ ਕਹਿਣਾ ਹੈ ਕਿ ਜਦੋਂ ਅਚਾਨਕ ਸਾਨੂੰ ਸ਼ਿਕਾਇਤਾਂ ਮਿਲਣ ਲੱਗੀਆਂ, ਤਾਂ ਅਸੀਂ ਇਹਦੇ ਬਾਰੇ ਪਤਾ ਕੀਤਾ, ਤਾਂ ਪਤਾ ਲੱਗਾ ਕਿ ਕਾਟੋ ਇੱਕ ਸਬ ਸਟੇਸ਼ਨ ਦੇ ਵਿੱਚ ਦਾਖਲ ਹੋ ਗਈ। ਉੱਥੇ ਉਹਨੇ ਕੁਝ ਸਰਕਟ ਤੇ ਕੁਝ ਤਾਰਾਂ ਜਿਹੜੀਆਂ ਕੁਤਰ ਦਿੱਤੀਆਂ, ਤੇ ਫਿਰ ਉਸ ਤੋਂ ਬਾਅਦ ਸ਼ਿਕਾਇਤਾਂ ਲਗਾਤਾਰ ਮਿਲਣੀਆਂ ਸ਼ੁਰੂ ਹੋ ਗਈਆਂ, ਤੇ ਤਕਰੀਬਨ 9,000 ਦੇ ਕਰੀਬ ਜਿਹੜੇ ਗਾਹਕ ਸੀਗੇ ਉਹ ਪ੍ਰਭਾਵਿਤ ਹੋਏ। ਤੇ ਫਿਰ ਉਹ ਕਹਿੰਦੇ ਕਿ ਇਸ ਕਾਟੋ ਨੂੰ ਬਾਹਰ ਕੱਢਿਆ ਗਿਆ ਸਬ ਸਟੇਸ਼ਨ ਦੇ ਵਿੱਚੋਂ, ਤੇ ਬਿਜਲੀ ਦੀਆਂ ਤਾਰਾਂ ਲਿਆਉਣ ਦਾ ਕੰਮ ਜਿਹੜਾ, ਜਾਂ ਉਸ ਦੀ ਮੁਰੰਮਤ ਕਰਨ ਦਾ ਕੰਮ ਜਿਹੜਾ ਸੀਗਾ, ਉਹ ਸ਼ੁਰੂ ਕੀਤਾ। ਤੇ ਜਿੱਥੇ ਵੀ ਇਹ ਕੁਤਰੀਆਂ ਗਈਆਂ ਸੀ ਤਾਰਾਂ, ਉੱਥੇ ਕਈ ਥਾਈਂ ਟਾਂਕੇ ਲੱਗੇ, ਤੇ ਕਈ ਥਾਈਂ ਨਵੀਆਂ ਤਾਰਾਂ ਉਹਨਾਂ ਨੂੰ ਪਾਉਣੀਆਂ ਪਈਆਂ। ਤੇ ਪਾਵਰ ਆਊਟੇਜ ਕਰਕੇ ਜਿਹੜੇ ਤਕਰੀਬਨ 9,000 ਕਸਟਮਰਸ ਜਿਹੜੇ ਆ ਪ੍ਰਭਾਵਿਤ ਹੋਏ। ਤੇ ਇਹ ਘਟਨਾ ਸਵੇਰੇ 10 ਵਜੇ ਵਾਪਰੀ ਸੀ, ਤੇ ਉਸ ਤੋਂ ਬਾਅਦ 2 ਘੰਟੇ ਲੱਗੇ ਪਾਵਰ ਆਊਟੇਜ ਨੂੰ ਸੋਲਵ ਕਰਨ ਦੇ ਵਿੱਚ, ਤੇ ਬਿਜਲੀ ਬਹਾਲ ਕਰਨ ਦੇ ਵਿੱਚ। ਸੋ ਇੱਕ ਕਾਟੋ ਦੇ ਕੁਛ ਕੁ ਤਾਰਾਂ ਹੀ, ਜ਼ਿਆਦਾ ਹੀ ਨਹੀਂ, ਕੁਛ ਕੁ ਤਾਰਾਂ ਕੱਟਣ ਦੇ ਨਾਲ 9,000 ਤੋਂ ਵੱਧ ਘਰਾਂ ਦੀ ਬਿਜਲੀ ਜਿਹੜੀ ਆ ਉਹ ਪ੍ਰਭਾਵਿਤ ਹੋਈ ਹੈ। ਸੋ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।